ਹੁਣ ਜਿੱਦਾਂ ਬਾਈ ਉਹਨਾਂ ਦੀਆਂ ਅੱਖਾਂ ਲਾਲ ਆ, ਦੇਖਣ ਵਾਲੇ ਬੰਦੇ ਨੇ ਤਾਂ ਕਹਿਣਾ ਯਾਰ ਇਹ ਟੋਨੀ ਰਹਿੰਦਾ ਹਰ ਟਾਈਮ ਹੈ। ਉਹਨੇ ਕਿਹੜਾ ਸਵੇਰੇ ਉੱਠਦਾ ਫੀਮ ਖਾ ਬਈ ਇਹ ਬੰਦਾ ਕਹਿਣਾ ਖਤਰਨਾਕ ਆ ਇਹਦਾ, ਲੇਕਿਨ ਜਦੋਂ ਮਿਲਾਂਗੇ ਅੰਦਰ ਦੀ ਮਿਠਾਸ ਫੇਰ ਬਾਹਰ ਆਉਂਦੀ ਹੈ। ਸ਼ਾਮਾਂ ਠੰਡੀਆਂ ਸ਼ਾਮਾਂ ਇਦਾਂ ਹੀ ਲੋ ਵਗਦੀ ਮੋਗੇ ਪੈਰ ਨਾ ਵਾਵਾਂ ਬੋਲੀ ਪਾਉਂਦੇ। ਆਹ ਮੋਗੇ ਪੈਰ ਨਾ ਪਾ, ਪੂਰੀ ਸੁਣਾਈ ਆ, ਪੂਰੀ ਗੱਲ ਸੁਣਾਓ, ਇਦਾਂ ਨਹੀਂ ਮੋਗੇ ਵਾਲੇ ਗੁੱਸੇ ਨਾ ਹੋ ਜਾਣ ਕਿਤੇ। ਕੋਈ ਬਹੂਆਂ ਨੇ, ਕੋਈ ਧੀਆਂ ਨੇ, ਕੋਈ ਪੋਤਿਆਂ ਦੋਤਿਆਂ ਨੇ ਫਰਮਾਇਸ਼ਾਂ ਨਹੀਂ ਕੀਤੀਆਂ ਵੀ ਸਾਡੇ ਲਈ ਆ ਫਲਾਨੀ ਸ਼ੈ ਲੈ ਕੇ ਆਣੀ ਆ? ਫਰਮਾਇਸ਼ਾਂ ਤਾਂ ਬਹੁਤ ਕਰਦੇ ਆ। ਹਾਂ ਨਹੀਂ ਜੇ ਕਰਦੇ ਤਾਂ ਪੂਰੀਆਂ ਵੀ ਤਾਂ ਕਰਨੀਆਂ ਨਾ। ਪਾਕਿਸਤਾਨ ਚ ਕਿਹੜੀ ਕੋਈ ਚੀਜ਼ ਆ ਦੁਕਾਨਾਂ ਤੇ ਫਿਰਦੇ ਆ ਕੋਈ ਚੰਗੀ ਲੱਗੀ ਤੁਹਾਨੂੰ? ਮਹਿੰਗੀਆਂ ਬਹੁਤ ਆ। ਲਓ ਵੀ ਦੁਕਾਨਦਾਰੋ ਸੁਣ ਲਓ, ਮਹਿੰਗੀਆਂ ਬਹੁਤ ਚੀਜ਼ਾਂ ਦਿੰਦੇ ਆ। ਪਰੌਣਿਆਂ ਦਾ ਲਾਂਭਾ ਆ ਗਿਆ। ਮਾਤਾ ਤੁਸੀਂ ਕੁਝ ਲਿਆ? ਹਾਂ ਮਾਤਾ ਨੂੰ ਲੈ ਕੇ ਨਹੀਂ ਦਿੱਤਾ ਹੋਣਾ, ਮਾਤਾ ਕੋ ਕਿਹੜਾ ਪਰਸ ਆ ਵਿਚਾਰੀ ਕੋ? ਨਾ ਕੋਲ ਖਾਲੀ ਪਰਸ ਫੜਾਇਆ ਹੋਣਾ, ਮੈਂ ਹਿਸਾਬ ਲਾ ਲਿਆ ਹੈ। ਕਹਿੰਦੇ ਰੇਟ ਹੀ ਇਹਨੇ ਦੱਸਦੇ ਆ ਵੀ ਤਾਂ ਲੈਣਾ ਕੀ ਆ। अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਪਹੁੰਚੀ ਸੀ ਕਰਤਾਰਪੁਰ ਕੋਰੀਡੋਰ ਤੇ, ਜਿੱਥੇ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਵੀਰ ਭਰਾ ਮਿੱਤਰ ਪਿਆਰੇ ਸਾਡੇ ਜਿਹੜੇ ਸਾਡੇ ਨਾਲ ਮੌਜੂਦ ਆ। ਇਹਨਾਂ ਨਾਲ ਗੱਲਬਾਤ ਕਰਨੀ ਆ ਔਰ ਇਹਨਾਂ ਕੋਲ ਪੁੱਛਣਾ ਆ ਕਿ ਇਹ ਕਿਹੋ ਜਿਹਾ ਮਹਿਸੂਸ ਕਰਦੇ ਇੱਥੇ ਆ ਕੇ ਪਾਕਿਸਤਾਨ ਦੀ ਧਰਤੀ ਤੇ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਨਾਮ ਆਪਣਾ? ਪਰਮਦੀਪ ਸਿੰਘ ਜੀ। ਅੱਛਾ, ਆਪਣਾ ਕੀ ਜੀ? ਅਮਨਦੀਪ ਸਿੰਘ। ਅਮਨ ਫਲਾਣੇ ਹੈ ਨਾ, ਲੱਗਦੇ ਉਦਾਂ ਤੁਸੀਂ ਲੜਾਈ ਪੜਾਈ ਵਾਲੇ ਮੈਨੂੰ ਹੈ ਬਈ। ਇੱਕ ਕੁਦਰਤ ਨੇ ਚਿਹਰਾ ਹੀ ਦਿੱਤਾ ਜੀ। ਹਾਂ ਬੰਦਾ ਹੈਬਤਨਾਕ ਲੱਗਦਾ ਪੂਰਾ, ਅੱਖਾਂ ਵੀ ਲਾਲ ਪੂਰੀਆਂ, ਚੜਾਈ ਕੀਤੀ ਹੈ। ਇਹ ਸਾਡੇ ਦਾਦੇ ਪੜਦਾਦਿਆਂ ਤੋਂ ਹੈ ਜੀ। ਅੱਛਾ, ਸ਼ੁਰੂ ਜਨਮ ਨਹੀਂ ਇਦਾਂ ਆ? ਹਾਂ, ਸਾਡੇ ਖਾਨਦਾਨ ਜਿਹੜੇ ਅੱਖਾਂ ਲਾਲ ਹੈ ਨਾ, ਅੱਛਾ, ਇਹ ਖਾਨਦਾਨ ਤੋਂ ਸਾਡੇ ਅੱਖ ਲਾਲ ਆ ਤੇ ਹੈ ਮੁੱਛ ਨੂੰ ਵੱਟ ਦਿੱਤਾ ਆ। ਉਹ ਕਹਿੰਦੇ ਹੁੰਦੇ ਨਾ ਅੱਖ ਲਾਲ ਆ ਤੇ ਹਾਂਜੀ ਇਦਾਂ ਦਾ ਕੁਝ ਬੋਲਦੇ ਹੁੰਦੇ ਆ ਇੰਡੀਆ ਦੀ ਫਿਲਮ ਚ। ਹਾਂ ਸੋਹਣੀਆਂ ਲੱਗਦੀਆਂ। ਮਿਹਰਬਾਨੀ ਜੀ। ਸਾਡੇ ਨਾਲ ਜੀ ਅੱਜ ਕਰਤਾਰਪੁਰ ਸਾਹਿਬ ਆਏ ਹੋਏ ਜਿਹੜੇ ਯਾਤਰੀ ਆ, ਇਹ ਆਪਣਾ ਮੌਜੂਦ ਨੇ। ਇਹ ਆਏ ਆ ਜਗਰਾਵਾਂ ਠੰਡੀਆਂ ਛਾਵਾਂ ਤੋਂ, ਤੇ ਹੁਣ ਵੀ ਠੰਡੀ ਛਾਂ ਦੇ ਥੱਲੇ ਬਿਠਾਏ ਆ। ਅੱਜ ਇਹਨਾਂ ਦੇ ਆਉਣ ਦੇ ਨਾਲ ਕੁਝ ਮੌਸਮ ਵੀ ਕਾਫੀ ਬਿਹਤਰ, ਹਵਾ ਚੱਲਦੀ ਹੈ, ਨਹੀਂ ਤਾਂ ਗਰਮੀ ਆ। ਜੂਨ ਜੁਲਾਈ ਦਾ ਮਹੀਨਾ ਗਰਮ ਤਰੀਨ ਮਹੀਨੇ ਗਿਣੇ ਜਾਂਦੇ ਆ ਜੀ। ਇਹ ਸਾਡੀ ਮਾਤਾ, ਸਾਡੀ ਭੈਣ ਨਹੀਂ ਕਹਿ ਲਓ, ਇਹ ਵੀ ਮੌਜੂਦ ਨੇ ਜੀ। ਸੁਣਾਓ ਕੀ ਹਾਲ ਆ ਜੀ? ਪਹਿਲੇ ਤਾਂ ਆਪਣਾ ਨਾਮ ਦੱਸੋ। ਅੱਛਾ ਜੀ, ਆਪਣਾ ਬਜ਼ੁਰਗੋ? ਹਰਭਜਨ ਸਿੰਘ। ਮਾਤਾ ਜੀ ਆਪਣਾ ਕੀ ਨਾਂ? ਹਰਵਿੰਦਰ। ਹਰਜਿੰਦਰ ਕੌਰ। ਸੁਣਾਓ ਜੀ ਕਿੱਦਾਂ ਤੁਹਾਡਾ ਤਾਂ ਇਲਾਕਾ ਜਗਰਾਵਾਂ ਰੋਸ਼ਨੀ ਦੇ ਲਿਹਾਜ਼ ਨਾਲ ਵੀ ਕਾਫੀ ਮਸ਼ਹੂਰ ਆ ਜੀ। ਠੀਕ ਆ ਜੀ। ਤੇ ਉੱਦਾਂ ਵੀ ਲੁਧਿਆਣੇ ਦਾ ਇੱਕ ਬਹੁਤ ਖਾਸੁਲ ਖਾਸ ਇਲਾਕਾ, ਸਾਡੇ ਚੌਧਰੀ ਅਬਦੁਲ ਰਸ਼ੀਦ ਐਡਵੋਕੇਟ ਸਾਹਿਬ ਵੀ, ਜਿਨ੍ਹਾਂ ਦਾ ਪਿਛੋਕੜ ਵੀ ਉੱਥੋਂ ਦਾ ਹੀ ਆ। ਤੇ ਕਿਹੋ ਜਿਹਾ ਲੱਗਾ ਤੁਹਾਨੂੰ ਇੱਥੇ ਆ ਕੇ? ਬੜੇ ਉੱਚੀ ਬੋਲਣਾ। ਬਹੁਤ ਵਧੀਆ ਲੱਗਿਆ। ਅੱਛਾ, ਚੰਗਾ ਜੀ, ਬਹੁਤ ਮਿਲ ਮਿਲਾਪ ਮਤਲਬ ਬਾਬੇ ਨਾਨਕ ਦੇ ਦਰਬਾਰ ਮੱਥਾ ਟੇਕ ਚੱਲੇ। ਹਾਂ ਨਸੀਬਾਂ ਵਾਲਿਆਂ ਨੂੰ ਮਿਲਦਾ ਮੌਕਾ ਹੈ। ਸੁਣਾਓ, ਪਹਿਲੀ ਵਾਰੀ ਆਏ ਆ? ਨਹੀਂ, ਦੂਸਰੀ ਵਾਰ ਆਏ। ਦੂਸਰੀ ਵਾਰੀ ਆਏ ਆ। ਤੇ ਦੂਜੀ ਵਾਰੀ ਆਉਣ ਦਾ ਪ੍ਰੋਗਰਾਮ ਕਿੱਦਾਂ ਬਣ ਗਿਆ? ਬਸ ਜੀ ਬਾਬੇ ਨਾਨਕ ਦੀ ਕਿਰਪਾ ਹੈ, ਨਹੀਂ ਦਰਸ਼ਨ ਉਹ ਤਾਂ ਬਿਲਕੁਲ ਠੀਕ ਆ। ਜਿਹਨੂੰ ਦੇਖੋ ਜੀ ਹਾਜ਼ਰੀ ਦਾ ਮੌਕਾ ਮਿਲਦਾ ਉਹਨੂੰ ਲਾਣੀ ਚਾਹੀਦੀ ਆ। ਬਾਕੀ ਬੜਾ ਪਿਆਰ ਮਿਲਦਾ ਜੀ। ਇੱਥੋਂ ਆਇਆ ਤੁਹਾਡੇ ਆਪਣੇ ਸਾਰੇ ਮੁਸਲਮਾਨ ਭਰਾਵਾਂ ਦਾ ਬੜਾ ਪਿਆਰ ਮਿਲਿਆ ਸੀ। ਪਿਛਲੀ ਵਾਰ ਵੀ ਆਏ ਸੀ। ਅੱਛਾ, ਪਿਆਰ ਹੀ ਖਿੱਚ ਲਿਆ। ਪਿਆਰ ਹੀ ਖਿੱਚ ਲਿਆ ਜੀ ਦੁਬਾਰਾ। ਗਰਮੀ ਇੰਨੀ ਵਿੱਚ ਦੇਖ ਲੈ ਕਿਦਾਂ ਜਿਗਰਾ ਕਰ ਲਿਆ ਜੀ। ਗਰਮੀ ਦੇ ਇਦਾਂ ਹੀ ਹੈ ਜੀ। ਤੇ ਆਏ ਕਿਹੜੀ ਜਗ੍ਹਾ ਤੋਂ? ਗੁਰਦਾਸਪੁਰੇ ਤੇ। ਗੁਰਦਾਸਪੁਰੀਏ। ਕੀ ਬਾਤ। ਤੁਹਾਡੇ ਲੋਕਲੀ ਹੈ, ਤੁਹਾਡੇ ਲਾਗੇ ਆ। ਹਾਂ ਬਾਂਟਰੀ ਆ। ਤੁਸੀਂ ਬਿਲਕੁਲ ਨਾਲ ਹੀ ਲੱਗਦਾ। ਤੁਸੀਂ ਤਾਂ ਪਹਿਲੀ ਵਾਰੀ ਆਏ ਹੋਣੇ ਨਾ? ਹਾਂ, ਜਦੋਂ ਉੱਥੋਂ ਆਪਾਂ ਬੜੇ ਅੱਗੋਂ ਲੱਗ ਗਿਆ ਹੁਣ ਵੀ ਆਪਾਂ ਹਦੂਦ ਚ ਆ ਗਏ ਆ ਪਾਕਿਸਤਾਨ ਦੀ। ਤੇ ਕੀ ਦਿਲ ਦੀ ਧੜਕਨ ਸੀ, ਕੀ ਖਿਆਲਾਤ ਸੀ ਤੁਹਾਡੇ? ਜਾ ਕੇ ਮੱਥਾ ਟੇਕਾਂਗੇ ਗੁਰੂ ਨਾਨਕ ਦੇਵ ਜੀ ਜਗ੍ਹਾ ਤੇ। ਹਾਂ ਇਹ ਉਹ ਤਾਂ ਆਪਾਂ ਘਰੋਂ ਜਦੋਂ ਚੱਲੇ ਉਦੋਂ ਹੀ ਜ਼ਿਹਨ ਚ ਸੀਗਾ। ਇੱਕ ਆਪਾਂ ਏਰੀਏ ਵਿੱਚ ਬੇਸ਼ੱਕ ਇੱਕੋ ਜਿਹੀਆਂ ਚੀਜ਼ਾਂ ਪਰ ਮੁਲਕ ਤਾਂ ਦੋ ਆ ਨਾ। ਬਹੁਤ ਮਤਲਬ ਤੇ ਸੇਵਾ ਭਾਵਨਾ। ਹਾਂ ਸੇਵਾ ਬਹੁਤ ਕੀਤੀ। ਤੁਸੀਂ ਕੀ ਗੱਲ ਕਰਦੇ ਸੀ ਜੀ ਜਗਰਾਉਂ ਦੀ? ਹਾਂਜੀ, ਚਲਾਉਂ ਦੀ ਹੈ ਜੀ। ਰੋਸ਼ਨੀ ਬੜੀ ਮਸ਼ਹੂਰ ਆ, ਆਪਾਂ ਨੂੰ ਰੋਸ਼ਨੀ ਲੱਗਦੀ ਆ। ਹਾਂ ਜਿਵੇਂ ਤੁਸੀਂ ਪਾਇਆ ਕਿ ਹਾਂ ਜਗਰਾਵਾਂ ਠੰਡੀਆਂ ਛਾਵਾਂ ਇਦਾਂ ਹੀ ਲੋ ਵਗਦੀ ਮੋਗੇ ਪੈਰ ਨਾ ਵਾਵਾਂ ਬੋਲੀ ਪਾਉਂਦੇ। ਆਹ ਮੋਗੇ ਪੈਰ ਨਾ ਪਾ, ਪੂਰੀ ਸੁਣਾਈ ਆ, ਪੂਰੀ ਗੱਲ ਸੁਣਾਓ। ਇਦਾਂ ਨਹੀਂ ਮੋਗੇ ਵਾਲੇ ਗੁੱਸੇ ਨਾ ਹੋ ਜਾਣ ਕਿਤੇ। ਇਹੀ ਪਾਉਂਦੇ ਹੁੰਦੇ ਨਾ ਉੱਥੇ ਰੋਸ਼ਨੀ ਤੇ। ਕਿੱਦਾਂ ਪਾਉਂਦੇ ਹੁੰਦੇ? ਜਗਰਾਵਾਂ ਠੰਡੀਆਂ ਛਾਵਾਂ, ਹਾਂ ਲੁਧਿਆਣੇ ਲੋ ਵਗਦੀ ਤੇ ਮੋਗੇ ਪੈਰ ਨਾ ਪਾਵਾਂ। ਮੋਗੇ ਪੈਰ ਨਾ ਪਾਵਾਂ। ਹੈ
ਮੋਗੇ ਵਾਲੇ ਬੰਦੇ ਕਿਹੋ ਜਿਹੇ ਆ, ਚੰਗੇ ਨਹੀਂ ਹੁੰਦੇ? ਨਹੀਂ ਠੀਕ ਆ ਜੀ, ਮਤਲਬ ਅਸੀਂ ਤੇ ਕਹਾਵਤ ਬਣਾਈ ਆ ਨਾ, ਏਰੀਆ ਬਣਾਇਆ ਨਹੀਂ ਫਿਰ ਕਹਾਵਤ ਦੇ ਪਿੱਛੇ ਕੋਈ ਸਟੋਰੀ ਤਾਂ ਹੁੰਦੀ ਆ, ਐਵੇਂ ਤਾਂ ਨਹੀਂ ਗੱਲ ਬਣ ਜਾਂਦੀ। ਅੱਛਾ ਤੁਸੀਂ ਨਹੀਂ ਪੁਰਾਣੇ? ਅਸੀਂ ਤਾਂ ਇਹਦੇ ਪੁਰਾਣੇ ਨਹੀਂ। ਅੱਛਾ ਮਤਲਬ ਐ ਨਾ ਜਦੋਂ ਪਾਕਿਸਤਾਨ ਬਣਿਆ ਨਾ ਉਦੋਂ ਬਾਅਦ ਤੇ ਜਨਮ ਆ ਨਾ, ਹਾਂ ਜਿਹੜੇ ਬੰਦੇ ਉਦੋਂ ਪਹਿਲਾਂ ਦੇ ਆ। ਤੁਸੀਂ ਉੱਥੋਂ ਦੇ ਜੰਪਾਣਾ ਆਪਣਾ ਜਾਂ ਇੱਥੋਂ ਗਏ ਸੀ? ਉੱਥੋਂ ਦਾ ਜੰਮ ਉੱਥੋਂ ਦੇ ਜੰਪਾਣਾ। ਜੱਟ ਹੋ? ਹਾਂਜੀ ਹਾਂਜੀ। ਕਿਹੜੇ ਜੱਟਾਂ ਤੁਸੀਂ? ਜੱਟ ਗਿੱਲ ਕਹਿ ਲਓ ਬਸ। ਨਹੀਂ ਗਿੱਲ ਵੀ ਤਾਂ ਚੀਮੇ ਕਈ ਤਰ੍ਹਾਂ ਦੀਆਂ ਗੋਤਾਂ ਨਾ, ਹਾਂਜੀ ਹਾਂਜੀ। ਆਪਣੀ ਗਿੱਲ ਗੋਤ ਆ। ਹਾਂ ਗਿੱਲ ਬੋਲਦਾ। ਤੁਸੀਂ ਖੱਤਰੀ ਆ? ਕੀ ਸੋਚਦੇ ਹੁੰਦੇ ਸੀ ਜਦੋਂ ਆਪਾਂ ਇੱਥੇ ਆ ਨਹੀਂ ਸਕਦੇ ਸੀ? ਕੀ ਬਾਰੇ ਕਿਦਾਂ ਪਾਕਿਸਤਾਨ ਦੇ ਬਾਰੇ ਕੀ ਖਿਆਲਾਤ ਹੁੰਦੇ ਸੀ? ਕਿਆ ਸਰ ਜਿੰਨਾ ਚਿਰ ਮਿਲਦੇ ਨਹੀਂਗੇ ਜੋ ਸੁਣਨਾ ਹਾਂ ਉਹੀ ਸੋਚਣਾ। ਉਹੀ ਸੱਚ ਸਹੀ ਗੱਲ ਹੈ, ਜਦੋਂ ਮਿਲ ਗਏ ਵਿਚਾਰ ਫਿਰ ਪਤਾ ਲੱਗਦਾ ਜੀ, ਇਹ ਪਤਾ ਫਿਰ ਲੱਗ ਪਤਾ ਲੱਗਦਾ। ਜਦੋਂ ਬੰਦਾ ਆ ਕੇ ਜਾਂਦਾ ਹਾਂ ਵਿਚਰਦਾ ਵਿੱਚ ਹਾਂ। ਗੱਲਬਾਤ ਹੁੰਦੀ ਹੈ ਬੈਠ ਕੇ, ਫਿਰ ਪਤਾ ਲੱਗਦਾ ਕਿ ਆਪਾਂ ਤੇ ਜੋ ਸੁਣਿਆ ਉਹ ਹੈ ਨਹੀਂ। ਬਾਕੀ ਆ ਸਰਕਾਰਾਂ ਦਾ ਜੋ ਮਰਜ਼ੀ ਰਵੇ, ਪਰ ਜਿਹੜੇ ਸਮਝੌਤੇ ਕੋਰੀਡੋਰ ਹੋਰ ਜਿਹੜੇ ਚੱਲਦੇ ਇਹ ਬੰਦ ਨਹੀਂ ਹੋਣੇ ਚਾਹੀਦੇ। ਬਾਕੀ ਇਹ ਤੋਂ ਵੱਧ ਹੋਣਾ ਇਹ ਤਾਂ ਜੀ ਖਾਨ ਸਾਹਿਬ ਨੇ ਇੱਕ ਐਸਾ ਕੰਮ ਕਰ ਦਿੱਤਾ, ਮੈਂ ਕਹਿੰਦਾ ਤੁਹਾਡੀਆਂ ਅਰਦਾਸਾਂ ਜਿਹੜੀਆਂ ਨਾ ਉਹਨੂੰ ਪਾਇਆ ਤਕਮੀਲ ਤੇ ਪਹੁੰਚਾਇਆ। ਅੱਛਾ ਬਾਕੀ ਤੁਸੀਂ ਗੱਲ ਕੀਤੀ ਵੀ ਮਿਲਿਆ ਵਰਤੇ ਪਤਾ ਲੱਗਦਾ। ਆਪਾਂ ਹੁਣ ਜੇ ਆਪਣੇ ਵਸੇਬ ਦੀ ਗੱਲ ਕਰ ਲਈਏ ਤਾਂ ਆਪਣੇ ਵਸੇਬ 'ਚ ਆਪਾਂ ਪਿੰਡ ਵਿੱਚ ਫਰਜ਼ ਗੱਲ ਉਹ ਰਹਿੰਦੇ ਆ, ਤੇ ਉਹਦੇ ਵਿੱਚ ਆਪਾਂ ਤਕਰੀਬਨ 70% ਐਸੇ ਲੋਕ ਹੁੰਦੇ ਜਿਨ੍ਹਾਂ ਨਾਲ ਕਦੇ ਦੁਆ ਸਲਾਮ ਵੀ ਨਹੀਂ ਹੋਈ ਹੁੰਦੀ। ਐਵੇਂ ਸੁਣੀ ਸੁਣਾਈ ਗੱਲ ਤੇ ਨਾ ਉਹਦੇ ਬਾਰੇ ਰਾਏ ਕਾਇਮ ਕੀਤੀ ਹੁੰਦੀ ਵੀ ਫਲਾਂ ਬੰਦਾ ਇਸ ਤਰ੍ਹਾਂ ਦਾ। ਹੁਣ ਜਿੱਦਾਂ ਬਾਈ ਉਹਨਾਂ ਦੀਆਂ ਅੱਖਾਂ ਲਾਲ ਆ, ਦੇਖਣ ਵਾਲੇ ਬੰਦੇ ਨੇ ਤਾਂ ਕਹਿਣਾ ਯਾਰ ਇਹ ਟੋਨੀ ਰਹਿੰਦਾ ਹਰ ਟਾਈਮ ਹੈ, ਉਹਨਾਂ ਕਿਹੜਾ ਸਵੇਰੇ ਉੱਠਦਾ ਫੀਮ ਖਾ ਬਈ ਇਹ ਬੰਦਾ ਕਹਿਣਾ ਖਤਰਨਾਕ ਆ ਇਹਦਾ। ਲੇਕਿਨ ਜਦੋਂ ਮਿਲਾਂਗੇ ਅੰਦਰ ਦੀ ਮਿਠਾਸ ਫੇਰ ਬਾਹਰ ਆਉਂਦੀ ਹੈ, ਇਹ ਪਤਾ ਲੱਗਦਾ ਵੀ ਇਹਦੇ ਅੰਦਰ ਇਹ ਦੁਕਾਨ ਹੈ ਨਾ, ਇਹ ਦੁਕਾਨ ਦਾ ਕਹਿੰਦੇ ਤਾਲਾ ਹੁੰਦਾ। ਇਹ ਜੋ ਤਾਲਾ ਖੁੱਲਦਾ ਫਿਰ ਪਤਾ ਲੱਗਦਾ ਵੀ ਦੁਕਾਨ 'ਚ ਕਿਹੜੀ ਕਿਹੜੀ ਚੀਜ਼ ਪਈ ਆ। ਤੇ ਇਸ ਤਰ੍ਹਾਂ ਹੀ ਮਿਲਿਆ ਵਰਤਿਆਂ ਪਤਾ ਲੱਗਦਾ। ਤੇ ਮੈਂ ਤਾਂ ਬੜਾ ਖੁਸ਼ ਹੁੰਦਾ ਕਿ ਜਦੋਂ ਸਾਡੇ ਚੈਨਲ ਰਾਹੀਂ ਵੀ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ 74 ਸਾਲ ਬਾਅਦ ਮਿਲੇ ਆ। ਅੱਜ ਵੀ ਅਸੀਂ ਇਸੇ ਸਿਲਸਿਲੇ ਵਿੱਚ ਇੱਥੇ ਆਏ ਹਾਂ, ਇੱਕ ਫੈਮਿਲੀ ਦੀ ਮੁਲਾਕਾਤ ਕਰਵਾਉਣੀ ਆ। ਤੇ ਮੈਂ ਸਮਝਦਾ ਕਿ ਇਹ ਸਾਡੀ ਕੌਮ, ਸਾਡੀ ਆਵਾਮ ਨੂੰ, ਪੰਜਾਬੀਆਂ ਨੂੰ ਇੱਕ ਦੂਜੇ ਦੇ ਨੇੜੇ ਹੋਣਾ ਚਾਹੀਦਾ ਆ, ਤਾਂ ਕਿ ਅਸੀਂ ਜਿਹੜੀਆਂ ਕੜਤਨਾਂ ਨਾ ਉਹ ਖਤਮ ਕਰ ਸਕੀਏ ਔਰ ਮੁਹੱਬਤਾਂ ਨੂੰ ਜਿਹੜਾ ਨਾ ਆਪਾਂ ਪ੍ਰਵਾਨ ਚੜਾਈਏ। ਕੀ ਖਿਆਲ ਆ ਤੁਹਾਡਾ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹਿਮਤ ਹੈ ਕਰਨਾ। ਇਹਨਾਂ ਬੜਾ ਫਰਕ ਪੈਂਦਾ ਜੀ, ਜਿੰਨੇ ਆਉਣਾ ਆ ਇੱਥੇ ਮਿਲਣਾ ਆ ਉਹਦੇ ਵਿਚਾਰਾ ਹੀ ਫਰਕ ਪੈਣਾ। ਇੱਧਰ ਉੱਠ ਕੇ ਗਏ ਆ ਪਾਕਿਸਤਾਨ ਤੋਂ। ਤੁਸੀਂ ਕਿਹੜੀ ਜਗ੍ਹਾ ਤੋਂ ਗਏ ਜੀ? ਪਿੰਡ ਮੰਗਵਾਲ, ਜ਼ਿਲ੍ਹਾ ਜੇਹਲਮ, ਤਹਿਸੀਲ ਚਕਵਾਲ। ਅੱਛਾ, ਬੜਾ ਪਹਾੜੀ ਇਲਾਕਾ ਆ ਉਹ, ਬੜਾ ਸੋਹਣਾ ਏਰੀਆ ਆ। ਅੱਛਾ ਅੱਛਾ। ਸਾਡੇ ਬਜ਼ੁਰਗ ਗਏ ਸੀਗੇ ਮੁੱਲਾਪੁਰ ਨਨਕਾਣਾ ਸਾਹਿਬ ਦੇ ਕੋਲੋਂ। ਅੱਛਾ ਅੱਛਾ ਮੁੱਲਾਪੁਰ ਸੈਣੀਦਾਰ ਦਾ ਇਲਾਕਾ। ਉਹ ਸਾਰੇ ਹੁਸ਼ਿਆਰਪੁਰੀ ਉਧਰ ਆ ਕੇ ਬੈਠੇ ਸੀਗੇ। ਹਾਂਜੀ 12 ਜਦੋਂ ਬਾਤ ਹੋਈਆਂ। ਹਾਂ ਜਦੋਂ ਬਾਤ ਕੀਤੀ ਨਾ, ਫਿਰ ਉਹ ਉੱਥੋਂ ਹੀ ਉੱਠ ਕੇ ਚਲੇ ਗਏ। ਸਾਡੇ ਮੁੱਲਾਪੁਰ ਤੋਂ ਬਹੁਤ ਉੱਠ ਕੇ ਆਏ ਸੀ ਇੱਥੋਂ, ਉਹਨਾਂ ਨੇ ਆ ਕੇ ਇੱਥੇ ਮੁੱਲਾਪੁਰ ਹੀ ਵਸਾਇਆ। ਫਿਰ ਹਾਂ ਨਵਾਂ ਮੁੱਲਾਪੁਰ ਦਾਖਾ ਜੀ। ਹਾਂ ਮੁੱਲਾਪੁਰ ਦਾਖਾ। ਮੁੱਲਾਪੁਰ ਦਾਖੇ ਦੇ ਆ ਤੁਸੀਂ? ਹਾਂਜੀ ਹਾਂਜੀ। ਬੜਾ ਮਸ਼ਹੂਰ ਪਿੰਡ ਆ ਉੱਥੋਂ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਆ ਉਹ 21 ਤਰੀਕ ਨੂੰ ਆ ਰਹੇ ਆ, ਜਿਹੜੇ ਮੁੱਲਾਪੁਰ ਦਾਖਾ ਗਵਰਨਮੈਂਟ ਹਾਈ ਸਕੂਲ ਦੇ, ਉਹ ਮੇਰੇ ਨਾਲ ਰਾਬਤੇ ਜਾਣ। ਠੀਕ ਹੈ। ਤੇ ਤੁਹਾਡੇ ਘਰਦਿਆਂ ਨੇ ਫਿਰ ਕੀ ਕਿਹਾ ਸੀ, ਕਿਹੜੀ ਸ਼ੈ ਲੈ ਕੇ ਆਓ ਸਾਡੇ ਲਈ? ਕੋਈ ਨਹੀਂ ਸਰ, ਕਹਿੰਦੇ ਦੇਖਿਓ ਜਿਹੜੀ ਜੋ ਤੁਹਾਨੂੰ ਸਹੀ ਲੱਗੇ, ਕੋਈ ਨਿਸ਼ਾਨੀ ਆਈ। ਆਇਆ ਬਾਬਾ ਨਾਨਕ ਦੇ ਖੂਹ ਦਾ ਜਲ ਲੈਣ ਆਇਆ। ਵਿਆਹੇ ਬਰੇ ਆ ਤੁਸੀਂ? ਹਾਂਜੀ ਸਰ। ਕਿੰਨੇ ਨਿਆਣੇ ਆਪਣੇ? 2, ਇੱਕ ਬੇਟੀ ਇੱਕ ਬੇਟਾ। 2 ਬੱਚੇ। ਤੇ ਉਹ ਬੱਚੇ ਮਾਸ਼ਾਅੱਲਾ ਉਹਨਾਂ ਤੋਂ ਫਰਮਾਇਸ਼ਾਂ ਕੀਤੀਆਂ ਹੋਣੀਆਂ। ਉਹ ਤਾਂ ਬੰਦਾ ਸ਼ਹਿਰ ਨੂੰ ਜਾਵੇ ਤਾਂ ਪਿੱਛੋਂ ਕਹਿਣ ਲੱਗ ਪੈਂਦੇ ਵੀ ਸਾਡੇ ਲਈ ਆ ਫਲਾਂ ਸ਼ੈ ਲੈ ਆਇਓ। ਛੋਟੇ ਬੇਟੀ ਆ ਉਹ ਕਹਿੰਦੀ ਛੋਟੇ ਜਿਹੇ ਪਰਸ ਹੋਏ ਸਾਡੇ ਵਾਸਤੇ, ਪਰਸ ਹੋਣੇ ਚਾਹੀਦੇ ਆ। ਪਰਸ ਲੈ ਕੇ ਆਉਣਾ ਬੇਟੀ ਨਿਆਣਿਆਂ ਨੂੰ, ਬੱਚਿਆਂ ਨੂੰ ਹਿਸਾਬ ਨਾਲ। ਦੇਖੋ ਜੀ, ਨਿਆਣਿਆਂ ਲਈ ਬੰਦਾ, ਖਾਸ ਕਰ ਵਾਲਦੈਨ, ਉਹ ਕੁਝ ਕਰ ਜਾਂਦੇ ਆ ਜਿਹੜੇ ਉਹ ਸ਼ਾਇਦ ਕਦੇ ਵੀ ਨਾ ਕਰ ਸਕਣ। ਉਹਨਾਂ ਦੀ ਫਰਮਾਇਸ਼ ਨੂੰ, ਉਹਨਾਂ ਦੀ ਖੁਸ਼ੀ ਨੂੰ ਪੂਰੀ ਕਰਨ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿੰਦੇ ਆ। ਬੰਦਾ ਕੰਮ ਨਹੀਂ ਕਰਦਾ ਫਿਰਦਾ ਆਪਾਂ ਇੱਥੇ ਬਾਹਰ ਜਾ ਕੇ ਬੱਚਿਆਂ ਦੀ ਖਾਤਰ। ਮੈਂ ਕਹਿੰਦਾ ਅਗਰ ਇਨਸਾਨ ਦੀਆਂ ਜ਼ਰੂਰਤਾਂ ਆਪਣੀਆਂ ਤੱਕ ਰਵੇ ਤਾਂ ਫਿਰ ਤਾਂ ਇੱਕ ਬਾਖਤਾ ਇਨਾਨ, ਇੱਕ ਕੁਦਰਤ ਦਾ ਨਿਜ਼ਾਮ ਆ ਕਿ ਆਪਾਂ ਆਪਣੇ ਬੱਚਿਆਂ ਲਈ, ਸਾਡੇ ਬੱਚਿਆਂ ਨੇ ਆਪਣੇ ਬੱਚਿਆਂ ਲਈ, ਸਾਡੇ ਮਾਤਾ ਪਿਤਾ ਲਈ, ਸਾਡੇ ਲਈ ਬਹੁਤ। ਹਾਂ, ਇਦਾਂ ਹੀ ਇੱਕ ਸਿਸਟਮ ਚੱਲਿਆ ਆ, ਲਾ ਲਓ ਮਤਲਬ ਇੱਕ ਚੱਲਿਆ ਆ, ਉਹ ਚੱਲਦਾ ਹੀ ਆ ਰਿਹਾ ਆ। ਉਹ ਆਪਣੇ ਮੇਰੇ ਖਿਆਲ ਯੂਰਪ 'ਚ ਹੀ ਨਹੀਂ ਹੈਗਾ, ਇਹ ਆਪਣੇ ਏਸ਼ੀਆ 'ਚ ਜ਼ਿਆਦਾ ਹੈ। ਮਾਂ ਬਾਪ ਨੂੰ ਸਾਂਭਣ ਦਾ, ਬੱਚਿਆਂ ਨਾਲ ਸਾਂਭਣ ਦਾ ਜ਼ਿਆਦਾ ਆਪਣੇ ਹੋ ਗਿਆ, ਪਾਕਿਸਤਾਨ ਹੋ ਗਿਆ, ਇੰਡੀਆ ਹੋ ਗਿਆ। ਹਾਂਜੀ, ਇਹ ਜਿਹੜੇ ਆ ਇਹਨਾਂ ਮੁਲਕਾਂ 'ਚ ਇਸ ਚੀਜ਼ ਨੂੰ ਜ਼ਿਆਦਾ। ਬਾਕੀ ਏਸ਼ੀਆ, ਬਾਕੀ ਕੰਟਰੀਆਂ ਏਸ਼ੀਆ 'ਚ ਚੱਲ ਜੀਏ, ਬਾਕੀ ਉੱਥੇ ਜ਼ਿਆਦਾ ਨਹੀਂ। ਹਾਂਜੀ, ਆਪਣੇ ਜ਼ਿਆਦਾ ਹੈ। ਹਾਂਜੀ ਮਾਤਾ ਜੀ, ਕੀ ਹਾਲ ਆ? ਵਧੀਆ ਜੀ। ਸੁਣਾਓ ਕਿੱਦਾਂ ਲੱਗਾ? ਜਿਹੜਾ ਲਵਾ ਹੀ ਦਿੱਤਾ ਤੁਹਾਡਾ ਫਿਰ? ਮਹਾਰਾਜ ਨੇ ਉਹਨੇ ਕਿਰਪਾ ਕੀਤੀ। ਹਾਂਜੀ ਹਾਂਜੀ, ਦੇਖੋ ਉਸ ਤੋਂ ਬਗੈਰ ਤਾਂ ਕੋਈ ਵੀ ਕੰਮ ਅੱਲਾਹ ਪਾਕ ਦੀ ਜ਼ਾਤ ਹੀ ਕਰਦੀ ਜੋ ਕਰਦੀ ਆ। ਤੇ ਬਾਕੀ ਕਿੱਦਾਂ ਲੱਗਾ?
ਕੋਈ ਬਹੂਆਂ ਬਹੁਤ ਸਰਦਾ ਸੱਚੀ ਵਿੱਚ। ਕੋਈ ਬਹੂਆਂ ਨੇ, ਕੋਈ ਧੀਆਂ ਨੇ, ਕੋਈ ਪੋਤਿਆਂ ਦੋਤਿਆਂ ਨੇ ਫਰਮਾਇਸ਼ਾਂ ਨਹੀਂ ਕੀਤੀਆਂ ਵੀ ਸਾਡੇ ਲਈ ਆ ਫਲਾਨੀ ਸ਼ੈ ਲੈ ਕੇ ਆਣੀ ਆ? ਫਰਮਾਇਸ਼ਾਂ ਤਾਂ ਬਹੁਤ ਕਰਦੇ ਆ। ਹਾਂ ਨਹੀਂ ਜੇ ਕਰਦੇ ਤਾਂ ਪੂਰੀਆਂ ਵੀ ਤਾਂ ਕਰਨੀਆਂ ਨਾ। ਹਾਂਜੀ। ਅੱਛਾ, ਜੇ ਕੋਈ ਪਾਕਿਸਤਾਨੀ ਤੁਹਾਡੇ ਉੱਥੇ ਜਾਂਦਾ ਆ, ਕਦੇ ਦੇਖਿਆ ਤੁਹਾਡੇ ਕੋਲ ਉੱਥੇ ਪਾਕਿਸਤਾਨੀ ਗਿਆ ਆ? ਅਸੀਂ ਉੱਥੇ ਲਾਗੇ ਕਾਦੀਆਂ ਵਾ। ਨਹੀਂ ਉਹ ਤੇ ਉੱਥੇ ਦੇ ਰਹਿਣ ਵਾਲੇ ਆ ਨਾ। ਨਹੀਂ ਮੇਲਾ ਹੁੰਦਾ ਜੀ ਉੱਥੇ ਬੜਾ। ਅੱਛਾ। ਉਹਨਾਂ ਦਾ ਹੁੰਦਾ ਐਮਪੀ ਹੈਗੇ ਨਾ, MD ਹੈਗੇ, MD ਕਲਾਸ। ਉਹਨਾਂ ਦਾ ਇੱਕ ਮੇਲਾ ਹੁੰਦਾ ਵਾ ਤੇ ਉੱਥੇ ਉਹ ਬਹੁਤ ਇੱਥੋਂ ਪਾਕਿਸਤਾਨ ਤੋਂ ਵੀ ਜਾਂਦੇ ਨੇ ਕੰਮ। ਅੱਛਾ, ਹਾਂਜੀ, ਬਹੁਤ ਸੰਗਤ ਦੀ ਪਾਕਿਸਤਾਨ ਤੋਂ ਬਹੁਤ ਤਗੜਾ ਮੇਲਾ ਹੁੰਦਾ ਸਰ। ਇੱਥੇ ਤੁਹਾਨੂੰ ਕਿਹੋ ਜਿਹਾ ਲੱਗਦਾ ਕਿਸੇ ਪਾਕਿਸਤਾਨੀ ਨੂੰ ਆਪਣੇ ਮੁਲਕ 'ਚ ਦੇਖ ਕੇ? ਵਧੀਆ ਸਰ, ਬਹੁਤ ਵਧੀਆ ਲੱਗਦਾ। ਜਿਵੇਂ ਤੁਹਾਨੂੰ ਸਾਡੇ ਇੱਥੇ ਆਉਣ ਦੀ ਖੁਸ਼ੀ ਹੁੰਦੀ ਆ, ਜਿਵੇਂ ਸਾਨੂੰ ਵੀ ਖੁਸ਼ੀ ਹੁੰਦੀ ਆ ਵੀ ਇੱਧਰੋਂ ਭਰਾ ਉਤਰ ਗਏ ਆ, ਬੜੀ ਖੁਸ਼ੀ ਹੁੰਦੀ ਆ। ਸੁਣਾਓ ਬਾਜੀ, ਤੁਸੀਂ ਸੁਣਾਓ। ਬਹੁਤ ਖੁਸ਼ੀ ਹੋਈ ਹੈ। ਅੱਛਾ ਬਹੁਤ ਚੰਗਾ ਲੱਗਾ। ਅੱਛਾ, ਕਿੰਨਾ ਕੁ ਚੰਗਾ ਲੱਗ ਗਿਆ? ਬਹੁਤ ਜ਼ਿਆਦਾ ਗਰਮੀ ਬਹੁਤ ਆ। ਗਰਮੀ ਤਾਂ ਉੱਥੇ ਵੀ ਹੈ। ਹਾਂ। ਲੁਧਿਆਣੇ ਵੀ ਬਹੁਤ ਹੈ। ਅੱਛਾ, ਤੁਸੀਂ ਲੁਧਿਆਣੇ ਤੋਂ ਆਏ? ਹਾਂਜੀ ਜੁੜਿਆ ਹੋਏ। ਅੱਛਾ ਜਗਰਾਉਂ, ਠੀਕ। ਇਹਨਾਂ ਦੇ ਆਪਣੇ ਨਾਲ ਹੀ ਆਏ ਤੁਸੀਂ? ਠੀਕ ਆ। ਕੀ ਸੁਨੇਹਾ ਦੋਗੇ ਹੁਣ ਜਾ ਕੇ? ਬਹੁਤ ਅੱਛੀ ਜਗ੍ਹਾ ਹੈ, ਬਹੁਤ ਅੱਛਾ ਏਰੀਆ ਹੈ। ਹਾਂਜੀ ਜਾਓ। ਪਾਕਿਸਤਾਨ 'ਚ ਕਿਹੜੀ ਕੋਈ ਚੀਜ਼ ਆ ਦੁਕਾਨਾਂ ਤੇ ਫਿਰਦੇ ਆ ਕੋਈ ਚੰਗੀ ਲੱਗੀ ਤੁਹਾਨੂੰ? ਸਭ ਅੱਛੀ ਹੈ। ਮਹਿੰਗੀਆਂ ਬਹੁਤ ਆ? ਲਓ ਵੀ ਦੁਕਾਨਦਾਰੋ ਸੁਣ ਲਓ, ਮਹਿੰਗੀਆਂ ਬਹੁਤ ਚੀਜ਼ਾਂ ਦਿੰਦੇ ਆ। ਪਰੌਣਿਆਂ ਦਾ ਲਾਂਭਾ ਆ ਗਿਆ ਹੈਂ। ਚੀਜ਼ਾਂ ਸਸਤੀਆਂ ਕਰੋ, ਮਹਿੰਗਾਈ ਵੀ ਬਹੁਤ ਹੋ ਗਈ ਹੈ। ਸਾਡੇ ਤਾਂ, ਤੁਹਾਡਾ ਤਾਂ ਹੁਣ ਸਾਨੂੰ ਪਤਾ ਨਹੀਂ ਹੈਗਾ, ਲੇਕਿਨ ਸਾਡੇ ਤਾਂ ਮਹਿੰਗਾਈ। ਸਾਡਾ ਰੇਟ ਹੀ ਇੰਡੀਆ ਦਾ ਦੱਸਦੇ ਆ, ਆਪ ਦਾ ਰੇਟ ਨਹੀਂ ਦੱਸਦੇ। ਹਾਂ ਇਹ ਪਤਾ ਨਹੀਂ ਕਹਿੰਦੇ ਆ, ਹਾਂ। ਕਹਿੰਦੇ ਤੁਹਾਡੇ ਇੰਡੀਆ ਦੇ ਹਿਸਾਬ ਨਾਲ ਆਹ ਰੇਟ ਆ। ਮੈਂ ਕਿਹਾ ਤੁਸੀਂ ਇੱਧਰ ਦਾ ਦੱਸੋ, ਇੱਧਰ ਦਾ ਨਹੀਂ ਕਹਿੰਦੇ ਦੱਸਣਾ, ਕਿਉਂ ਇੱਧਰ ਵੱਧ ਬਣਦੇ ਆ ਨਾ। ਬੋਸਕੀ ਦਾ ਕਿੰਨਾ ਰੇਟ ਦੱਸਿਆ ਇਹਨਾਂ ਨੇ ਕੱਪੜੇ ਦਾ? ਨਹੀਂ ਨਹੀਂ, ਪੁੱਛਿਆ ਨਹੀਂ? ਖੁਦ ਦੀ ਕੱਪੜਾ ਦੀ ਦੁਕਾਨ। ਆਓ ਵਾਹ ਜੀ ਵਾਹ। ਕਿਸ ਨਾਂ ਤੋਂ ਆ? ਸਰਦਾਰ ਕਲਾਥ ਸਰਦਾਰ ਕਲਾਥ ਹਾਊਸ। ਹਾਂਜੀ। ਵਾਹ ਸਹੀ ਵਾਹ। ਸਿੱਧੂਆਂ ਬੇੜ ਲੈ ਵੀ, ਜੇ ਕਿਸੇ ਨੇ ਇੰਡੀਆ ਤੋਂ ਖਰੀਦਦਾਰੀ ਕਰਨੀ ਤਾਂ ਇਹ 50% ਰਹਿਤ ਆ ਕਰਨਗੇ ਚੀਜ਼ਾਂ, ਦੇਵਾਂਗੇ ਜੀ। ਕਿਉਂ ਇਦਾਂ ਹੀ ਆ? ਤੁਹਾਡੇ ਵੀ ਬੋਸਕੀ ਮਿਲ ਜਾਂਦੀ ਆ? ਸਾਰਾ ਕੁਝ ਮਿਲਦਾ ਕੀ ਰੇਟ ਆ ਬੋਸਕੀ ਦਾ? ਸਾਡੇ ਤਾਂ ਉਹਨੂੰ ਵੀ ਤੁਹਾਡੇ ਇੱਧਰ ਬੋਸਕੀ ਕਹਿੰਦੇ, ਸਾਡੇ ਉੱਧਰ ਰਾਟੋ ਕਹਿੰਦੇ ਆ। ਚਲੋ ਰਾਟੋ ਹੀ ਮੰਨ ਲੈਨੇ। ਪੈਸੇ ਕਿੰਨੇ ਲੈਣੇ ਉਹਦੇ ਸੂਟ ਦੇ? 100 ਰੁਪਏ ਤੋਂ ਸ਼ੁਰੂ ਹੋ ਜਾਂਦੇ, 100 ਰੁਪਏ ਤੋਂ ਲੈ ਕੇ ਭਾਵੇਂ 500 ਰੁਪਏ ਤੱਕ ਲੈਂਦੇ। ਭਾਜੀ ਸਾਡੇ ਤਾਂ 5000 6000 ਦਾ ਸੂਟ ਬਣਦਾ ਜੀ ਬੋਸਕੀ ਦਾ। ਉਹ ਬੋਸਕੀ ਦਾ 8 ਪਾਉਂਡ ਜਿਹੜੀ ਆ ਉਹ ਲਿਲਣਾ ਸਾਡੇ ਚੱਲਦੀ। ਉਹ ਫੇ ਲੀਲਣ ਬੋਸਕੀ ਹੋਣੀ ਆ ਜੋ ਸਭ। 250 ਤੋਂ ਸ਼ੁਰੂ ਅਸਲ ਬੋਸਕੀ ਨਹੀਂ ਹੋਣੀ। 2500 ਰੁਪਏ ਮੀਟਰ ਤੱਕ ਵੀ ਆ। ਅੱਛਾ, 3.5 ਮੀਟਰ ਦਾ ਤੁਹਾਡੇ ਕੱਪੜੇ ਨੂੰ ਸੂਟ ਨੂੰ ਮਤਲਬ ਕੱਪੜਾ ਘੱਟ ਲੱਗਦਾ ਕਿਉਂਕਿ ਤੁਸੀਂ ਪਜਾਮਾ ਬਣਾਣੇ ਨਾਲ। ਸਾਡੇ ਜ਼ਿਆਦਾ 3.5 ਲੱਗਦਾ। ਚ ਬਣ ਜਾਂਦਾ, ਬੜੇ ਬਣੇ ਦਾ ਨਾ 4 ਮੀਟਰ ਦਾ। 1.5 ਮੀਟਰ ਜਿਹੜਾ ਅਰਜ ਹੁੰਦਾ ਨਾ, ਹਾਂ 3.5 ਚ ਪਟਾਣੀ ਸੂਟ ਬਣ ਜਾਂਦਾ। ਅੱਛਾ ਅੱਛਾ ਜੀ, ਤੁਹਾਡੀਆਂ ਆਪਣੀਆਂ ਦੁਕਾਨਾਂ ਵਿੱਚ ਤੁਸੀਂ ਇੱਥੋਂ ਕੁਝ ਨਹੀਂ ਲਿਆ ਹੈਗਾ? ਕੋਈ ਤੋਹਫੇ ਦੇ ਤੌਰ ਤੇ ਲੈ ਲੈਣਾ ਸੀਗਾ ਕੁਝ? ਹਾਂ ਮਾਤਾ, ਤੁਸੀਂ ਕੁਝ ਲਿਆ? ਹਾਂ, ਮਾਤਾ ਨੂੰ ਲੈ ਕੇ ਨਹੀਂ ਦਿੱਤਾ ਹੋਣਾ। ਮਾਤਾ ਕੋ ਕਿਹੜਾ ਪਰਸ ਆ ਵਿਚਾਰੀ ਕੋ? ਨਾ ਕੋਲ ਖਾਲੀ ਪਰਸ ਫੜਾਇਆ ਹੋਣਾ, ਮੈਂ ਹਿਸਾਬ ਲਾ ਲਿਆ ਹੈ। ਕਹਿੰਦੇ ਰੇਟ ਹੀ ਇਹਨੇ ਦੱਸਦੇ ਆ ਵੀ ਤਾਂ ਲੈਣਾ ਕੀ ਆ। ਅੱਛਾ, ਨਾ ਕਦੇ ਕਈ ਚੀਜ਼ਾਂ ਮਹਿੰਗੀਆਂ ਵੀ ਲੈਣੀਆਂ ਪੈਂਦੀਆਂ, ਤੋਹਫਾ ਬੰਦਾ ਦਿਖਾਉਂਦਾ ਜਾ ਕੇ ਵੀ ਆ ਉਹ ਤਾਂ ਠੀਕ ਆ, ਚੀਜ਼ਾਂ ਲੈ ਕੇ ਆਏ ਪਾਕਿਸਤਾਨ ਬਾਬੇ ਚੋਂ। ਨਾਨਕ ਤੋਂ ਵੱਡਾ ਕੋਈ ਤੋਹਫਾ ਨਹੀਂ। ਹਾਂ ਹਾਂਜੀ, ਦਰਸ਼ਨ ਇਹਦਾ ਕਰਦੇ ਮੱਥਾ ਟੇਕ ਲਿਆ, ਹੂੰ। ਉਹ ਤੋਂ ਵੱਡਾ ਹੀ ਤੋਹਫਾ ਆਪਦੀ ਜ਼ਿੰਦਗੀ ਦੇ ਵਿੱਚ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ, ਇਹੀ ਸਭ ਤੋਂ ਬਹੁਤ ਵਧੀਆ। ਸਹੀ ਗੱਲ। ਅੱਛਾ ਜੀ, ਸ਼ੁਕਰੀਆ ਜੀ, ਮਿਹਰਬਾਨੀ, ਠੀਕ ਹੈ ਜੀ। ਜਿੰਦੇ ਵਾਸਤੇ ਰਹੋ।